H1B ਦੀ ਗੱਲਬਾਤ ਤੋਂ ਸ਼ੁਰੂ ਜਿਹੜਾ ਉਹ ਕਰ ਲੈਂਦੇ ਆ। $1 ਲੱਖ ਦੀ ਜਿਹੜੀ ਫੀਸ ਦਾ ਮਸਲਾ ਜਿਹੜਾ ਉਹ ਬਣਿਆ ਪਿਆ ਆ। ਰਿਕੁਆਇਰਮੈਂਟ ਜਿਹੜੀ ਕੀਤੀ ਗਈ ਹੈ, ਜਿਹੜੀ ਪ੍ਰੋਕਲੇਮੇਸ਼ਨ ਅਟਾਰਨੀ ਟਿਰਕੈਨਾ ਜੀ ਰਾਸ਼ਟਰਪਤੀ ਟਰੰਪ ਨੇ ਸਤੰਬਰ ਦੇ ਵਿੱਚ ਕੀਤਾ ਸੀ, ਰਿਸਟ੍ਰਿਕਸ਼ਨ ਜਿਹੜੀ ਕੀਤੀ ਆ ਐਂਟਰੀ ਆਫ ਸਰਟਨ ਨਾਨ ਇਮੀਗ੍ਰੈਂਟ ਵਰਕਰਸ ਨੂੰ, ਜਿਹੜਾ ਉਹ ਲੈ ਕੇ ਹੁਣ ਦੱਸ ਦਿਓ। ਆਈ ਥਿੰਕ ਹੁਣ ਕਾਫੀ ਕੁਛ ਇਸ ਦੇ ਬਾਰੇ ਕਲੀਅਰ ਹੋ ਗਿਆ ਹੋਣਾ। H1B ਦੀ ਇਸ $1 ਲੱਖ ਫੀਸ ਦੇ ਬਾਰੇ ਕਿਹਦੇ ਤੇ ਲੱਗਣੀ, ਕਿਹਦੇ ਤੇ ਨਹੀਂ ਲੱਗਣੀ, ਹਰ ਸਾਲ ਲੱਗਣੀ ਆ, ਕਿਵੇਂ ਆ, ਜੇ ਥੋੜਾ ਐਕਸਪਲੇਨ ਕਰ ਦਿਓ। ਜੀ ਬਿਲਕੁਲ। ਸੋ ਜਿਹੜਾ ਨੂੰ ਨਹੀਂ ਪਤਾ, H1B ਵਰਕ ਵੀਜ਼ਾ ਹੁੰਦਾ, ਉੱਤੇ ਕੰਪਨੀਆਂ ਜਿਹੜੇ ਆਪਣੇ ਫੋਰਨ ਵਰਕਰ ਜਿਹੜੇ ਹੁੰਦੇ ਆ, ਜਾਂ ਜਿਹੜੇ ਇੱਥੋਂ ਦੀ US ਦੇ ਸਟੂਡੈਂਟਸ ਗ੍ਰੈਜੂਏਟ ਹੁੰਦੇ ਆ, ਉਹਨਾਂ ਨੂੰ ਲੈ ਕੇ ਆਉਂਦੀ ਹੈ। ਤੇ ਸਪੈਸ਼ਲੀ ਜਿਹੜਾ ਇਹ ਪ੍ਰੋਗਰਾਮ ਸਭ ਤੋਂ ਜ਼ਿਆਦਾ ਇਹਦੀ ਯੂਜ਼ ਕਰਦੇ ਆ ਜੀ ਆਪਣੇ ਇੰਜੀਨੀਅਰ ਜਿਹੜੇ ਹੋ ਗਏ। ਤੇ ਸਿਲੀਕਨ ਵੈਲੀ ਦੇ ਵਿੱਚ, ਸੈਨੋਜ਼ ਏਰੀਆ ਦੇ ਵਿੱਚ ਤਕਰੀਬਨ ਜਿਹੜਾ ਹਰੇਕ ਬੰਦਾ ਹੀ H1B ਵੀਜ਼ੇ ਦੇ ਰਾਊਟ ਤੋਂ ਜਿਹੜਾ ਲੰਘਿਆ ਹੋਣਾ। ਇਹੀ ਇੱਕ ਜਿਹੜਾ ਵਰਕ ਵੀਜ਼ੇ ਵਾਲਾ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਤਰੀਕਾ ਸੀਗਾ, ਜਿਹੜਾ ਸਪੈਸ਼ਲੀ ਜਿਹੜੀ ਇੰਡੀਅਨ ਪੋਪੂਲੇਸ਼ਨ ਤੇ ਲਾਗੂ ਜਿਹੜਾ ਹੁੰਦਾ। ਤੇ ਵੀਜ਼ੇ ਦੇ ਐਡਵਾਂਟੇਜਸ ਦੇਖੋ, ਹਰ ਚੀਜ਼ 'ਚ ਅਬਿਊਜ਼ ਹੁੰਦੀ ਹੈ, ਪਰ ਮੈਂ ਕਹੂੰਗਾ ਕਿ ਐਡਵਾਂਟੇਜਸ ਜਿਹੜੇ ਸੀਗੇ ਤੇ ਫਾਰ ਆਊਟਵੇ ਕਰਦੇ ਆ ਜਿੰਨੇ ਛੋਟੇ-ਮੋਟੇ ਜਿਹੜੇ ਅਬਿਊਜ਼ ਹੁੰਦੇ ਹੋਣੇ ਆ। ਈਵਨ ਜਿਹੜੇ ਖੁਦ ਤੁਸੀਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ, ਇਲੋਨ ਮਸਕ ਵਰਗੇ ਬੰਦੇ ਦੇਖ ਲਓ, ਵੀ ਕਹੀ ਜਾਂਦੇ ਕਿ H1B ਵੀਜ਼ਾ ਬੜਾ ਇੰਪੋਰਟੈਂਟ ਆ। ਕਿੰਨੇ ਸਾਇੰਟਿਸਟ ਜਿਹੜੇ ਆ ਉਹ ਕਹਿੰਦੇ ਆ ਕਿ ਜਿਹੜਾ ਅਮਰੀਕਾ ਉਹਨਾਂ ਦੇ ਕੋਲ ਜਿਹੜਾ ਸੀਕ੍ਰੇਟ ਵੈਪਨ ਹੀ ਜਿਹੜਾ H1B ਉਹਦੇ ਬੇਸ ਤੇ ਜਿਹੜੀ ਇਨੋਵੇਸ਼ਨ ਜਿਹੜੀ ਹੁੰਦੀ ਆ। ਤੇ ਬਾਕੀ ਜੇ ਇਮੀਗ੍ਰੈਂਟ ਸਾਇੰਟਿਸਟ ਦੀ ਆਪਾਂ ਦਈਏ ਕਾਢਾਂ ਉਹਨਾਂ ਨੇ ਕੱਢੀਆਂ ਅਮਰੀਕਾ ਨੂੰ ਲੈ ਕੇ, ਤੁਸੀਂ ਦੇਖੋ ਕਿ ਹਰੇਕ ਇਨਵੈਂਸ਼ਨ ਹੀ ਤਕਰੀਬਨ ਆਪਣੇ ਆਇਨਸਟਾਈਨ ਵਰਗੇ ਬੰਦੇ ਵੀ ਸਭ ਇਹ ਇਮੀਗ੍ਰੈਂਟ ਸੀਗੇ। ਤੇ ਹੁਣ ਇਸ ਵੀਜ਼ੇ ਨੂੰ ਵੀ ਟਾਰਗੇਟ ਇਹਨਾਂ ਨੇ ਕਰਤਾ, ਠੀਕ ਹੈ। ਤੇ ਸਿਰਫ ਅਸਾਲਮ ਦੀ ਗੱਲ ਨਹੀਂ, ਕੱਚੇ ਬੰਦਿਆਂ ਦੀ ਗੱਲ ਨਹੀਂ, ਪੱਕੇ ਜਿਹੜੇ ਲੋਕ ਸੀਗੇ ਜਿਹੜੇ ਵੀਜ਼ਾ ਲੈ ਕੇ ਜਿਹੜੇ ਆ ਰਹੇ ਸੀਗੇ, ਸਾਰਾ ਸਿਸਟਮ ਨੂੰ ਫੋਲੋ ਕਰ ਰਹੇ ਸੀਗੇ। ਉਹਦੇ ਵਿੱਚ ਤੁਸੀਂ ਦੇਖ ਲਓ, ਸੋਚਣ ਵਾਲੀ ਗੱਲ ਆ ਜੀ ਕਿ ਸਾਰਾ ਜਿਹੜਾ ਸਿਸਟਮ ਚੱਲਦਾ ਉਹਦੇ ਵਿੱਚ $1 ਲੱਖ ਫੀਸ ਜਿਹੜੀ ਪਾਤੀ, ਕੋਈ ਛੋਟੀ ਰਕਮ ਤਾਂ ਹੈ ਨਹੀਂ। ਤੇ ਪਾਈ ਕਿਉਂ ਆ ਕਿ ਜਿਹੜੀਆਂ ਕੰਪਨੀਆਂ ਉਹ ਹਾਇਰ ਕਰ ਨਾ ਸਕਣ। ਤੇ ਹੁਣ ਜਿੱਦਾਂ ਮੰਨ ਲਓ ਆਪਾਂ ਵੀ ਆ ਕੋਈ ਛੋਟੇ ਬਿਜ਼ਨਸ ਆਪਾਂ ਹਾਇਰ ਕਰਨਾ ਅਗਲੇ ਸਾਲ ਵਾਸਤੇ, ਕੋਈ H1B, ਕੋਈ ਸਟੂਡੈਂਟ ਆ, ਕੋਈ ਕੁਛ ਆ, ਜਿੰਨੀ ਉਹਦੀ ਤਨਖਾਹ ਉਤੋਂ ਔਨ ਟਾਪ ਆਫ ਦੈਟ ਕਹਿੰਦੇ ਆ ਕਿ $1 ਲੱਖ ਜਿਹੜਾ ਜਮ੍ਹਾਂ ਕਰਾਓ। ਤੇ ਇਹਦੇ ਵਿੱਚ ਛੋਟੇ ਬਿਜ਼ਨਸ ਜਿਹੜੇ ਉਹ ਲੱਖ ਜੀ ਕਿ ਕਿਹੜਾ ਇਦਾਂ ਦਾ ਐਮਪਲਾਈ ਹੋਊਗਾ ਜਿਹਦੇ ਪਿੱਛੇ ਮਤਲਬ ਔਨ ਟਾਪ ਆਫ ਸੈਲਰੀ $1 ਲੱਖ ਉਹਨੇ ਜਮ੍ਹਾਂ ਕਰਾਣੇ ਆ। ਤੇ ਜਿਹੜੀਆਂ ਸੈਲਰੀਆਂ ਹੈਗੀਆਂ ਉਹ ਵੀ ਲੋਟਰੀ ਕਿੱਦਾਂ ਕੰਡਕਟ ਹੋਣੀ ਆ, ਉਹਦੇ ਵਿੱਚ ਵੀ ਇਹ ਵੇਜ ਲੈਵਲ ਦੇ ਬੇਸ ਤੇ, ਕਿ ਜਿਹਦੀ ਜਿੱਦਾਂ ਇਹ 'ਚ 4 ਵੇਜ ਦੇ ਲੈਵਲ ਹੁੰਦੇ, ਲੈਵਲ 1 ਥਰੂ ਲੈਵਲ 4। ਹਾਂਜੀ, ਉਹਦੇ ਵਿੱਚ ਇਹ ਕਹਿੰਦੇ ਆ ਕਿ ਜਿਹਦੀ ਵੇਜ ਜ਼ਿਆਦਾ ਉਹਨੂੰ ਆਪਾਂ ਜਿਹੜੇ ਚਾਂਸ ਦੇਣੇ ਆ, ਉਹਦੇ 4 ਉਹਦੇ ਪਰਚੀਆਂ ਵਿੱਚ ਪਾ ਦੇਣੀਆਂ ਹੈ ਕਾਈਂਡ ਆਫ। ਹਾਂਜੀ। ਤੇ ਉਹ ਚੀਜ਼ ਦੇ ਜਿਹੜੇ ਲਾਅ ਸੂਟ ਜਿਹੜੇ ਹੈਗੇ ਆ, ਤੇ ਗੱਲ ਫਿਰ ਉਹ ਆ ਗਈ ਕਿ ਹੁਣ ਜਿਹੜੇ ਮਤਲਬ ਕੀ ਸਰਕਾਰ ਦਾ, ਮਤਲਬ ਮੈਂ ਉਹੀ ਪੁੱਛਦਾ ਕਿ ਸੋਚ ਮਤਲਬ ਇੰਨੀ ਛੋਟੀ ਹੋ ਗਈ, ਜਿੱਦਾਂ ਉਹਨੂੰ ਪੁੱਛਦੇ ਕਿ ਤੇਰਾ ਟੈਰਿਫ ਵਾਲਾ ਮੈਥ ਕੀ ਹੈ, ਕਿਹੜੇ ਹਿਸਾਬ ਨਾਲ ਆਇਆ, ਤੇ ਉਹ ਪਤਾ ਨਹੀਂ ਕਿਹੜਾ ਮੈਥ ਕਰੀ ਜਾਵੇ ਏਦਾਂ ਕਿ ਜਿਹੜੇ ਲੋਕੀ ਸਾਡੇ ਨਾਲ ਗੁੱਡ ਰਹੇ ਆ ਕਿ ਨਹੀਂ ਗੁੱਡ ਰਹੇ ਆ। ਮੈਂ ਕਿਹਾ ਉਹਦੇ ਹਿਸਾਬ ਨਾਲ ਤਾਂ ਤੁਸੀਂ ਟੈਰਿਫ ਦਾ, ਇਕਨੋਮੀ ਦਾ ਜਿਹੜਾ ਮੈਥ ਆਪਣਾ ਕਰਨ ਦੇ ਆ। ਤੇ H1B ਵਾਲਾ ਵੀ ਹੁਣ ਮੈਂ ਕਿਹਾ ਜੇ ਤੁਸੀਂ ਐਡਾ ਸਿੰਪਲੀਫਾਈ ਕਰਤਾ ਕਿ ਜਿਹਨਾਂ ਨੇ ਪੈਸੇ ਜ਼ਿਆਦਾ ਦਿੱਤੇ ਆ ਉਹਨਾਂ ਨੂੰ H1B ਦੇਣਾ, ਤੇ ਜਿਹੜੇ ਹੁਣ ਮੈਂ ਕਿਹਾ ਯੰਗ ਗ੍ਰੈਜੂਏਟ ਹੁੰਦੇ ਆ, ਫਿਰ ਮੈਂ ਕਿਹਾ ਉਹਨਾਂ ਨੂੰ ਤੁਸੀਂ ਕਿੱਦਾਂ ਚਾਂਸ ਦਿਓਗੇ। ਉਹ ਮਤਲਬ ਤੁਸੀਂ ਫਿਰ ਇਨੋਵੇਸ਼ਨ ਨੂੰ ਉਹੀ ਕਰ ਰਹੇ ਆ ਕਿ ਉਹ ਤਾਂ ਸੀਨੀਅਰ ਲੈਵਲ ਵਾਲਾ ਹੀ ਬੰਦਾ ਫਿਰ ਆ ਪਾਊਗਾ। ਤੇ ਉਹ ਜਿਹੜੀ ਹੁਣ ਇਹਦੇ ਉੱਤੇ ਲਾਅ ਸੂਟ ਵੀ ਇਹਨਾਂ ਨੇ ਫਾਈਲ ਕਰਤਾ, ਕੰਪਨੀਜ਼ ਨੇ ਪੁਸ਼ਬੈਕ ਕੀਤਾ। ਦੇਖਣ ਵਾਲੀ ਹੁਣ ਇਹ ਚੀਜ਼ ਹੈ ਕਿ ਜਿਹੜੇ ਵੀ ਇਹ ਹੁੰਦੇ ਨਾ, ਡਾਕਾ ਵਾਲਾ ਸੀਗਾ ਭਾਵੇਂ H1B ਵਾਲਾ ਸੀਗਾ, ਠੀਕ ਆ, ਹੁਣ ਜਿਹੜਾ ਤੁਹਾਡੇ ਮੂਹਰੇ ਇਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੀ ਧੱਕੇਸ਼ਾਹੀਆਂ ਜਿਹੜੀਆਂ ਕਰਦਾ, ਇਹ ਕਈ ਚੀਜ਼ਾਂ ਜਿਹੜੀਆਂ ਰੈਲੀਆਂ ਕੱਢ ਕੇ, ਇਕੱਠ ਕੱਢ ਕੇ ਜਿਹੜੀਆਂ ਹੱਲ ਨਹੀਂ ਹੁੰਦੀਆਂ ਇਹਦਾ ਸਿੱਧਾ ਹਿਸਾਬ ਕਿਤਾਬ ਹੈਗਾ ਕਿ ਤੁਹਾਨੂੰ ਉਹਦੇ ਲੀਗਲ ਫਾਈਟ ਬੈਕ ਕਰਨੀ ਪੈਂਦੀ ਹੈ। ਜੇ ਤੁਹਾਨੂੰ ਉਹਦੇ ਵਿੱਚ ਤਕਲੀਫ ਆ ਕਿ ਇਹ ਪ੍ਰੋਬਲਮ ਹੋ ਰਹੀ ਆ, ਇਹ ਲਾਇਸੈਂਸ ਕੈਂਸਲ ਕਰ ਰਹੇ, ਵਰਕ ਪਰਮਿਟ ਰਿਨਿਊ ਨਹੀਂ ਕਰ ਰਹੇ, ਵਰਕ ਪਰਮਿਟ ਵਾਲੇ ਦੇ ਲਾਇਸੈਂਸ ਨਹੀਂ ਕਰ ਰਹੇ, ਤੇ ਸਿੱਧਾ ਇਹਦੇ ਵਿੱਚ ਹੈਗਾ ਕਿ ਜਿਹੜੀਆਂ ਵੱਡੀਆਂ ਹੁਣ ਜਿਹੜੀਆਂ ਕੰਪਨੀਆਂ ਹੈਗੀਆਂ, ਠੀਕ ਆ, ਆਪਣੇ ਸਪੈਸ਼ਲੀ ਪੰਜਾਬੀਆਂ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ, ਉਹਨਾਂ ਨੂੰ ਲਿਟੀਗੇਸ਼ਨ ਕਰਨਾ ਪੈਣਾ, ਪਾਲਿਸੀ ਬੇਸ ਜਿਹੜੀ ਤੁਹਾਡੀ ਗਰੁੱਪਸ ਜਿਹੜੇ ਹੁੰਦੇ ਆ, ਉਹਨਾਂ ਨੂੰ ਇਹ ਨਹੀਂ ਕਿ ਪਹਿਲਾਂ ਨਹੀਂ, ਏਦਾਂ ਰਾਤੋਂ ਰਾਤ ਨਹੀਂ ਆ ਜਾਂਦੇ। ਨੈਟਵਰਕ ਜਿਹੜੇ ਹੁੰਦੇ ਆ ਪਹਿਲਾਂ ਬਣਾਉਣੇ ਪੈਂਦੇ ਆ, ਤੁਹਾਨੂੰ ਪਹਿਲਾਂ ਜਿਹੜਾ ਸੀਗਾ ਇੱਕ ਪੋਲੀਟੀਕਲ ਲੱਤ ਜਿਹੜੀ ਰੱਖਣੀ ਪੈਂਦੀ ਆ। ਸੋ ਇਹਦੇ ਵਿੱਚ ਹੁਣ ਗੱਲ ਏਦਾਂ ਕਿ ਕੋਈ ਵੀ ਬੰਦਾ ਅੱਗੇ ਨਹੀਂ ਆਇਆ, ਕਿਸੇ ਨੇ ਵੀ ਮਤਲਬ ਉਸ ਲੈਵਲ ਦੀ ਜਿਹੜੀ ਸੀਗੀ ਬਣਾਈ ਨਹੀਂ, ਐਡਵੋਕੇਸੀ ਗਰੁੱਪ ਕੋਈ ਬਣਾਏ ਨਹੀਂ। ਜੀ ਤੇ ਹੁਣ ਉਹੀ ਸਾਰੀਆਂ ਪ੍ਰੋਬਲਮਾਂ ਕਿ ਭਾਵੇਂ ਮਲਟਾ ਮਿਲੀਅਨ ਦੇ ਜਿਹੜੇ ਬਿਜ਼ਨਸ ਸੀਗੇ, ਠੀਕ ਆ, ਉਹਦੇ ਵਿੱਚ ਹੁਣ ਕੋਈ ਬੰਦਾ ਮਤਲਬ ਲੈ ਕੇ ਨਹੀਂ ਗਿਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਉਹਨਾਂ ਨੇ ਫਤਵਾ ਜਿਹਾ ਦੇ ਦਿੱਤਾ ਇੱਕ ਚਲਾ ਨਹੀਂ ਕਲਾਸ ਸਕਦੇ। ਐਕਸ਼ਨ ਲਾ ਸੂਟ ਕਰਦੇ ਨਾ, ਫਿਰ ਮਜ਼ਾ ਆਉਂਦਾ। ਹਾਂਜੀ, ਹੁਣ ਪਰ ਕਲਾਸ ਐਕਸ਼ਨ ਲਾਅ ਸੂਟ ਲਈ ਪਹਿਲਾਂ ਕੰਪਨੀ ਦੀ ਆਪ ਦੀ ਸਟੈਂਡਿੰਗ ਹੋਣੀ ਚਾਹੀਦੀ ਆ। ਕੰਪਨੀ ਨੂੰ ਆਪ ਨੂੰ ਪਹਿਲਾਂ ਹੋਣਾ ਚਾਹੀਦਾ ਕਿ ਉਹਨਾਂ ਦੇ ਮਗਰ ਨਾ ਆ ਜਾਣ, ਕੋਈ ਹੋਰ ਵਾਇਲੇਸ਼ਨ ਨਾ ਨਿਕਲੇ ਆਣ। ਲੋਕਾਂ ਦੀ ਸਹਿਮਤੀ ਚਾਹੀਦੀ ਆ ਕਿ ਆਹੋ ਇਹ ਲਿਟੀਗੇਸ਼ਨ ਜੇ ਕਰਾਂਗੇ ਤਾਂ ਫੇਰ ਜਾ ਕੇ ਹੋਊਗਾ।
ਤੇ ਇਹਦੇ ਵਿੱਚ ਜਿਹੜਾ ਸੀਗਾ ਕਿ ਹੁਣ ਜਿਹੜੀਆਂ ਮਤਲਬ ਰੈਲੀ ਹੋ ਗਈ, ਇਕੱਠ ਹੋ ਗਿਆ, ਟੂ ਲਿਟਲ ਟੂ ਲੇਟ ਹੈ ਹਨਾ। ਤੇ ਇਹਦੇ ਵਿੱਚ ਜਿਹੜਾ ਸੀਗਾ ਕਈ ਉਹ ਕੋਈ ਯਾਰ ਏਦਾਂ ਵੀਡੀਓ ਦੇਖੀ ਇੰਟਰਨੈਟ ਤੇ, ਉਹ ਵੀਡੀਓ ਦੇਖੀ, ਆਹ ਰੂਲ ਬਣ ਗਿਆ। ਤੇ ਮਤਲਬ ਗੱਲ ਸਿੱਧੀ ਇਹ ਹੈ ਕਿ ਜਿਹੜੀ ਹੁਣ H1B ਵਾਲਿਆਂ ਨੇ ਕੀਤਾ, ਤੁਸੀਂ ਦੇਖ ਲਓ ਕਿ ਨਾਲ ਹੀ ਲੌਬੀ ਆ ਗਈ ਨਾ ਵਾਪਸ, ਨਾਲ ਹੀ ਲੌ ਸੂਟ ਹੋ ਗਿਆ ਸਿੱਧੇ ਕੋਰਟ ਦੇ ਵਿੱਚ ਜਾ ਕੇ। ਕਿਹੜੇ ਕੋਰਟ ਆ ਉਹਨਾਂ ਨੂੰ ਇਹ ਪਤਾ, ਕਿਹੜਾ ਜੱਜ ਆ ਉਹ ਉਹਨਾਂ ਨੂੰ ਪਤਾ ਹੈਗਾ ਵੀ ਕਿੱਥੇ ਜਿੱਤ ਹੋ ਸਕਦੀ ਆ। ਹਾਂਜੀ, ਸੋ ਸਿੰਪਲ ਗੱਲ ਹੈਗੀ ਆ ਕਿ ਮੈਂ ਕਿਹਾ ਹੁਣ ਜਿਹੜਾ ਕਾਨੂੰਨੀ ਦਾਅਪੇਚ ਜਿਹੜੇ ਹੁੰਦੇ ਆ, ਤੇ ਇਹਦੇ ਵਿੱਚ ਫੇਰ ਰਾਜਗਰਾਂ ਦੀ ਗੱਲ ਉਹੀ ਆ ਜਾਣੀ ਕਿ ਜਦ ਤੱਕ ਬੰਦੇ ਤੇ ਆਪ ਤੇ ਨਹੀਂ ਆਉਂਦੀ ਤਦ ਤੱਕ ਨਹੀਂ ਬੰਦਾ ਕਹਿੰਦਾ ਚੱਲ ਠੀਕ ਆ, ਜੇ ਤਾਂ ਖਬਰਾਂ ਵਾ ਜਿੱਦਾਂ ਤੁਸੀਂ ਕਹਿੰਦੇ ਕਿ ਨੈਗੇਟਿਵ ਖਬਰਾਂ, ਪੋਜ਼ਿਟਿਵ ਖਬਰਾਂ। ਪਰ ਇਹ ਹੈ ਕਿ ਹੁਣ ਮੈਂ ਕਿਹਾ ਜਿਹੜੀ ਸਪੀਡ ਨਾਲ ਉਹ ਜਾ ਰਹੇ ਆ, ਮੈਂ ਕਿਹਾ ਇੱਕ ਦਿਨ ਉਹੀ ਆ ਕਿ ਸਾਰਿਆਂ ਨੂੰ ਪਤਾ ਲੱਗੂਗਾ ਕਿ ਨਹੀਂ, ਇਹ ਜਿਹੜਾ ਸੀਗਾ ਹੱਕਾਂ ਲਈ ਜਿਹੜਾ ਖੜਨਾ ਪੈਂਦਾ, ਏਦਾਂ ਨਹੀਂ ਮਿਲ ਜਾਂਦੇ ਉਰੇ ਵੀ। ਤੇ ਇਹ ਕਲਾਸ ਐਕਸ਼ਨ ਲਾਅ ਸੂਟ ਵਾਲੇ ਜਿਹੜੇ ਹੈਗੇ ਆ, ਉਧਰਲੇ ਪਾਸੇ ਨੂੰ ਚੀਜ਼ਾਂ ਇਹ ਜਾਣੀਆਂ ਪੈਣੀਆਂ। ਸਾਡਾ ਹੁਣ ਹੈਗਾ ਮੇਨਲੀ ਕੰਮ ਇਮੀਗ੍ਰੇਸ਼ਨ ਦਾ। ਤੇ ਜਦੋਂ ਇਹ ਮੈਂ ਕਿਹਾ ਹੁਣ ਪਾਣੀ ਜਦੋਂ ਲੋਕਾਂ ਨੂੰ ਲੱਗਿਆ ਕਿ ਬੜਾ ਸਿਰ ਤੋਂ ਲੰਘ ਗਿਆ, ਕਲਾਸ ਐਕਸ਼ਨ ਦੀ ਲੋੜ ਪਈ ਆ, ਆਪਾਂ ਇਮੀਗ੍ਰੇਸ਼ਨ ਐਸਪੈਕਟ ਨਾਲ ਉਹਦੇ ਤੁਹਾਡੇ ਸਿਵਲ ਲਿਟੀਗੇਸ਼ਨ ਦੀ ਟੀਮ ਜਿਹੜੇ ਹੈਗੇ ਆ ਲਾਇਰਸ ਹੁੰਦੇ ਆ, ਉਹਨਾਂ ਨਾਲ ਕੋਆਰਡੀਨੇਟ ਕਰ ਸਕਦੇ ਆ। ਬਟ ਆਬਵੀਅਸਲੀ ਜਿਹੜਾ ਤੁਸੀਂ ਜਦੋਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਗੈਰਾ ਨੂੰ ਤੁਸੀਂ ਸੂ ਕਰਨਾ, ਤੇ ਇਹ ਕੋਈ ਏਦਾਂ ਨਹੀਂ ਹੈਗਾ ਕਿ ਛੋਟਾ ਜਿਹਾ ਕਿ ਗਵਾਂਢੀ ਨੂੰ ਸੂ ਕਰਨਾ ਹੈਗਾ। ਸਰਕਾਰ ਨੇ ਜਿਹੜਾ ਜਾਣ ਕੇ ਲਿਆ ਪੂਰੀ ਜਿਹੜੀ ਫਾਈਟ ਬੈਕ, ਜਿਹੜੀ ਤੁਸੀਂ ਕਹਿ ਲਓ ਕਿ ਡੈਮੋਕ੍ਰੈਟ ਵਰਸਸ ਰਿਪਬਲਿਕਨ, ਉਹ ਵਾਲੇ ਲੈਵਲ ਦੀ ਆਪਾਂ ਗੱਲਾਂ ਜਿਹੜੀਆਂ ਕਰ ਰਹੇ ਆ, ਠੀਕ ਹੈ ਕਿ ਨਹੀਂ। ਤੇ ਐਂਡ ਆਫ ਦਾ ਡੇ ਇਹ ਹੈਗਾ ਕਿ ਇਹ ਲਾਅ ਸੂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦੇ ਨੇ ਫਾਈਲ ਕਰਤਾ ਤੇ ਉਹ ਜਿੱਤ ਹੀ ਜਾਂਦਾ ਹੈਗਾ ਲਾਅ ਸੂਟ। ਉਹਦੇ ਵਿੱਚ ਜਿਹੜੀ ਕਈ ਚੀਜ਼ਾਂ ਜਿਹੜੀਆਂ ਵਿੱਚ ਟੈਕਨੀਕਲਿਟੀ, ਜਿੱਦਾਂ ਹੁਣ ਇਮੀਗ੍ਰੇਸ਼ਨ ਲਾਅ ਚ ਹੈਗੀਆਂ, ਆਮ ਸ਼ੋਰ ਉਸ ਲਾਅ ਸੂਟਸ ਦੇ ਵਿੱਚ ਵੀ ਹੋ ਗਈਆਂ ਕਿ ਉਹਨਾਂ ਨੂੰ ਇਹ ਰਾਈਟ ਸੀਗਾ, ਨਹੀਂ ਸੀਗਾ, ਸਹੀ ਕੀਤਾ, ਨਹੀਂ ਸਹੀ ਕੀਤਾ, ਨੋਟਿਸ ਪੀਰੀਅਡ ਫੇਅਰ ਆ, ਨਹੀਂ ਫੇਅਰ ਆ, ਡਿਊ ਪ੍ਰੋਸੈਸ ਦਿੱਤਾ, ਨਹੀਂ ਦਿੱਤਾ, ਏਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਪਰ ਇਹ ਹੈ ਕਿ ਜਿਹੜੀਆਂ ਉਧਰਲੇ ਪਾਸੇ ਨੂੰ ਚੀਜ਼ਾਂ ਜਾ ਰਹੀਆਂ, ਤੇ ਜੇ ਮਤਲਬ ਕਿ ਕਮਿਊਨਿਟੀ ਦੇ ਵਿੱਚ ਹੁਣ ਕੋਈ ਏਦਾਂ ਨਹੀਂ ਕਿ ਮੇਰੀ ਕੋਈ ਟਰੱਕਿੰਗ ਕੰਪਨੀ ਆ ਕਿ ਮੇਰਾ ਇਹ ਬਰਡਨ ਆ ਕਿ ਮੈਂ ਜਾ ਕੇ ਮੇਰਾ ਲਾਅ ਸੂਟ ਉਹਨਾਂ ਨੂੰ ਕਰਨਾ ਬਣਦਾ, ਆਪਣਾ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਉਹਨਾਂ ਨਾਲ ਹੈਗਾ। ਪਰ ਇਹ ਹੈ ਕਿ ਜਿਹੜੀ ਆਡੀਅנס ਹੈ ਸਾਰੀ, ਉਹ ਕਰਨਾ ਇਹ ਕਿਹਨਾਂ ਨੂੰ ਚਾਹੀਦਾ ਸੀਗਾ, ਜਿਹੜਿਆਂ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਉਹਨਾਂ ਨੂੰ ਪਹਿਲੀ ਗੱਲ ਤਾਂ ਜਦੋਂ ਸਰਕਾਰ ਨੇ ਉਹਨਾਂ ਦੇ ਤੁਸੀਂ ਕਹ ਲਓ ਕਿ ਰੋਜੀ ਰੋਟੀ ਤੇ ਹੱਥ ਮਾਰ ਲਿਆ ਕਿ ਤੁਸੀਂ ਟਰੱਕ ਚਲਾ ਨਹੀਂ ਸਕਦੇ ਡਰਾਈਵਰ ਤੁਹਾਡੇ, ਉਦੋਂ ਹੀ ਉਹਨਾਂ ਨੂੰ ਪਹਿਲੀ ਗੱਲ ਤਾਂ ਰਾਈਟ ਵੇ ਵਕੀਲਾਂ ਵਕੂਲਾਂ ਨਾਲ ਮਿਲ ਕੇ ਜਿਹੜਾ ਸੀਗਾ ਸਿੱਧੇ ਇੰਜੰਕਸ਼ਨ ਕਿੱਦਾਂ ਸਟਾਪ ਕਰਨਾ ਚਾਹੀਦਾ ਸੀਗਾ। ਅਜੇ ਤੱਕ ਕਿਸੇ ਨੇ ਨਹੀਂ ਕੀਤਾ। ਠੀਕ ਆ, ਨਹੀਂ ਕੀਤਾ, ਵਾਕਈ ਨਹੀਂ ਕੀਤਾ। ਗੱਲਾਂ ਜ਼ਿਆਦਾ, ਐਕਸ਼ਨ ਜ਼ੀਰੋ। ਲੀਗਲ ਐਕਸ਼ਨ ਜ਼ੀਰੋ, ਐਕਸ਼ਨ ਜ਼ੀਰੋ ਵਾ। ਤੇ ਉਹੀ ਆ ਕਿ ਹੁਣ ਮੈਂ ਕਿਹਾ ਗੱਲ ਇਹੀ ਦੇਖਣੀ ਨਾ ਆਪਾਂ, ਕਿੱਥੇ ਤੱਕ ਗੱਲ ਜਦੋਂ ਜਾਂਦੀ ਹੈ ਕਿ ਫਿਰ ਲੋਕਾਂ ਨੂੰ ਲੱਗਣਾ ਕਿ ਨਹੀਂ ਇਹ ਕਰਨਾ ਚਾਹੀਦਾ ਸੀਗਾ। ਇਹਦੇ ਵਿੱਚ ਉਹੀ ਹੈ ਕਿ ਕਲਾਸ ਐਕਸ਼ਨ ਵਗੈਰਾ ਉਹੀ ਕਰ ਸਕਦਾ ਬੰਦਾ। ਹੁਣ ਕੀ ਹੈ, ਜਾ ਕੇ ਡਿਪਾਰਟਮੈਂਟ ਆਫ ਲੇਬਰ ਨਾਲ ਹੁਣ ਮੈਂ ਕਿਹਾ ਲੜ ਝਗੜ ਤੇ ਨਹੀਂ ਸਕਦਾ ਕਿ ਆਪਾਂ ਕਹਿ ਦਈਏ ਕਿ ਕਮਿਊਨਿਟੀ ਦੇ ਇਕੱਠ ਕਰ ਦਈਏ, ਉਹਦੇ ਨਾਲ ਉਹਨਾਂ ਨੇ ਸੀਨੀਅਰ ਬੰਦੇ ਨੂੰ ਡਿਪੋਰਟ ਨਹੀਂ ਕਰਨਾ ਜਾਂ ਰੁਕ ਜਾਣਾ ਜਾਂ ਆਪਣੇ ਲਾਅ ਦੀ ਪੋਜੀਸ਼ਨ ਚੇਂਜ ਕਰ ਲੈਣੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਏਦਾਂ ਨਹੀਂ ਹੁੰਦਾ। ਠੀਕ ਆ, ਸੋ ਉਹ ਚੀਜ਼ ਆ ਕਿ ਇਹ ਹੁਣ H1B ਖਬਰ ਕਰਨ ਦਾ ਮਕਸਦ ਇਹੀ ਸੀਗਾ ਕਿ ਤੁਸੀਂ ਦੇਖੋ ਠਾਹ ਕਰਕੇ ਇਹਨਾਂ ਨੇ ਕੀਤਾ, ਡਾਕ ਵਾਲਿਆਂ ਤੇ ਕੀਤਾ, ਚੱਕ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਿਆਂ ਨੇ ਕੀਤਾ, ACLU ਵਗੈਰਾ ਹੋ ਗਿਆ। ਤੇ ਹੁਣ ਆਪਣੇ ਟਰੱਕਰਾਂ ਦੇ ਮੋਰੇ ਜਿਹੜੇ ਕਿਹੜੀ ਸੰਸਥਾ ਖੜੀ ਹੈਗੀ ਇਸ ਵੇਲੇ ਕਿ ਜਿਹੜੀ ਕਹੂਗੀ ਐਡਵੋਕੇਸੀ ਗਰੁੱਪ ਹੈਗਾ। ਇਹ ਗੱਲ ਆਪਾਂ ਨੂੰ ਕਰਦੇ ਹੋਏ ਦੇਖ ਲਓ, ਹੁਣ ਸਾਲ ਡੇਢ ਹੋ ਗਿਆ, ਕਿਹੜੀ ਸੰਸਥਾ ਜਿਹੜੀ ਖੜੀ ਆ ਕਿ ਜਿਹੜੀ ਕਹੂਗੀ ਕਿ ਲੈ ਕੇ ਜਾਈਏ ਇਹਨੂੰ ਕੋਰਟ ਦੇ ਵਿੱਚ। ਠੀਕ ਹੈ ਕਿ ਨਹੀਂ। ਹਰੇਕ ਹੁਣ ਜਿਹੜੇ ਵਕੀਲ ਵੀ ਆ ਨਾ, ਉਹਨਾਂ ਦੇ ਵੀ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਇੱਕ ਸੰਸਥਾ ਹੁੰਦੀ ਆ, ਤੁਸੀਂ ਇਹਨੂੰ ਡਿਊ ਦਿੰਦੇ ਹਰ ਸਾਲ, ਉਹਦੇ ਵਿੱਚ ਹਜ਼ਾਰਾਂ ਵਕੀਲ ਹੁੰਦੇ ਆ ਤੁਹਾਡੇ ਮਗਰ ਖੜਦੇ ਆ। ਕਿਹੜੀ ਸੰਸਥਾ ਖੜੀ ਹੈ ਟਰੱਕਾਂ ਦੇ ਮਗਰ? ਕਿਹੜੇ ਜਿਹੜੇ ਉਹ ਮਾਲਕ ਆ ਕੰਪਨੀਆਂ ਜਿਹੜੀਆਂ ਖੜੀਆਂ, ਜਿਹੜੀਆਂ ਕਹੂਗੀਆਂ ਕਿ ਇਹ ਸੋਫਿਸਟੀਕੇਸ਼ਨ ਆਪਣੇ ਚ ਹੈਗੀ ਆ, ਆਪਾਂ ਇਹਨਾਂ ਨੂੰ ਲੈ ਕੇ ਜਾਈਏ, ਕਿ ਬੜੀ ਧੱਕੇਸ਼ਾਹੀ ਹੋ ਰਹੀ ਆ। ਅਜੇ ਤੱਕ ਮੈਨੂੰ ਕੋਈ ਨਹੀਂ ਇਹਦੇ ਵਿੱਚ ਦਿਖਿਆ ਹੈਗਾ। ਇਹਦੇ ਵਿੱਚ ਇਹ ਇੱਕ ਚੀਜ਼ ਕਰਦੇ ਆ, ਉਹ ਸਾਨੂੰ ਕਹਿੰਦੇ ਵੀ ਤੁਸੀਂ ਦੱਸੋ ਨਾ ਸਾਨੂੰ। ਇਹ ਮੈਨੂੰ ਨਹੀਂ ਸਮਝ ਆਈ ਅਜੇ ਤੱਕ ਵੀ ਇਹ ਕਿਹੜੀ ਸਮਝ ਵਾਲੀ ਗੱਲ ਆ ਵੀ ਜੇ ਅਸੀਂ ਨਹੀਂ ਦੱਸਾਂਗੇ ਤੇ ਇਹਦੇ ਨਾਲ ਮਸਲਾ ਹੱਲ ਤਾਂ ਨਹੀਂ ਹੋ ਜਾਣਾ। ਮਸਲਾ ਹੱਲ ਕਰਨ ਦੇ ਲਈ ਤਾਂ ਤੁਹਾਨੂੰ ਉਸੇ ਰਾਹ ਦੇ ਵਿੱਚ ਪੈਣਾ ਹੀ ਪੈਣਾ ਨਾ। ਜਿੱਦਾਂ ਆਪਾਂ ਅਕਸਰ ਇਹ ਖਬਰਾਂ ਸੁਣਦੇ ਹਾਂ ਵੀ ਹਾਂ ਜੀ ਉਹਨਾਂ ਨੇ ਲਾ ਸੂਟ ਕਰਤਾ, ਸਰਕਾਰ ਨੂੰ ਅਦਾਲਤ 'ਚ ਘੜੀਸ ਲਿਆ। ਕਰਨਾ ਤੇ ਇਹ ਚਾਹੀਦਾ ਸੀਗਾ, ਪਰ ਕਰ ਇਹ ਰਹੇ ਆ ਵੀ ਤੁਸੀਂ ਸਾਨੂੰ ਦੱਸੋ ਨਾ ਜੀ ਉਹਨਾਂ ਨੇ ਆਹ ਚੀਜ਼ ਕਰਤੀ। ਇਹਦੇ ਨਾਲ ਤੁਹਾਡੀ ਸਿਹਤ ਤੇ ਕਿੰਨਾ ਫਰਕ ਪੈ ਜਾਊਗਾ ਜੇ ਅਸੀਂ ਨਾ ਦੱਸਾਂਗੇ। ਉਹ ਤਾਂ ਆਪਣੀ ਕਾਰਵਾਈ ਕਰੀ ਜਾਂਦੇ ਆ। ਉਹ ਤਾਂ ਹੁਣ ਜੀ ਜਿਹੜੇ ਲਾਇਸੈਂਸ ਵਾਲੇ ਜਿਹੜੇ ਸੀਗੇ, ਉਹ ਕਹਿੰਦੇ ਲਾਇਸੈਂਸ ਨਹੀਂ ਰੀਨਿਊ ਕਰਨੇ, ਵਰਕ ਪਰਮਿਟ ਵਾਲੇ ਜਿਹੜੇ ਸੀਗੇ ਲਾਇਸੈਂਸ ਅਗਲਿਆਂ ਨੇ ਖਾਰਜ ਕਰਤੇ। ਉਹ ਕਿੰਨਾ ਕੁਛ ਤਾਂ ਹੋਈ ਜਾਂਦੇ ਆ। ਸਾਰਾ ਕੁਝ ਆਪਣੇ ਮੂਹਰੇ ਹੋ ਰਿਹਾ। ਹੁਣ ਇਹ ਹੈ ਕਿ ਐਕਸ਼ਨ ਟਾਈਮ ਜਿਹੜਾ ਆ ਗਿਆ ਕਰਨਾ, ਇਹ ਜਿਹੜਾ ਸੀਗਾ ਹੁਣ ਕਰਨਾ ਪੈਣਾ ਬਿਫੋਰ ਟੂ ਲੇਟ ਜਿਹੜਾ ਹੈਗਾ। ਕਿ ਮਤਲਬ ਘੱਟੋ ਘੱਟ ਇਹ ਹੁੰਦਾ ਕਿ ਸਰਕਾਰਾਂ ਨੂੰ ਜਦੋਂ ਨਹੀਂ ਵੀ ਲਾਅ ਸੂਟ ਹੁੰਦਾ ਨਾ, ਥੋੜੀ ਜਿਹੀ ਠੱਲ ਪੈ ਜਾਂਦੀ ਹੈ ਕਿ ਨਹੀਂ ਐਡੀ ਛੇਤੀ ਨਹੀਂ ਕਰ ਸਕਦੇ, ਕੋਰਟ ਇੰਟਰਵੀਨ ਕਰ ਦਿੰਦੇ ਆ। ਸਪੈਸ਼ਲੀ ਜਿਹੜਾ ਕੈਲੀਫੋਰਨੀਆ ਦਾ ਨਾਰਦਰਨ ਡਿਸਟ੍ਰਿਕਟ ਦਾ ਜਿਹੜਾ ਕੋਰਟ ਹੈਗਾ, ਇਹ ਜਿਹੜੇ ਸੀਗੇ, ਇਹ ਕਾਫੀ ਜਿਹੜੇ ਸੀਗੇ ਰਾਈਟ ਵੇ ਵਿੱਚ ਜਿਹੜੇ ਪੈ ਜਾਂਦੇ ਆ। ਤੇ ਉਹਨਾਂ ਇਹ ਹੈਗਾ ਕਿ ਜਿਹੜੇ ਹੁਣ ਸਰਕਾਰ ਦੇ 3.5 ਸਾਲ ਆ, ਜੇ ਉਹਨਾਂ ਨੂੰ ਸਿੱਧੇ ਤੁਸੀਂ ਕਰਨ ਦਓਗੇ, ਉਹਨਾਂ ਤੱਕ ਕਰੀ ਜਾਣੇ ਲਾਅ ਪਾਸ। ਤੇ ਇਹ ਹੈ ਕਿ ਜਦੋਂ ਹੁਣ H1B ਵਾਲੇ ਨੇ ਫਾਈਟ ਪਾਤੀ 6 ਮਹੀਨੇ 8 ਮਹੀਨੇ, ਉਹਨਾਂ ਦੇ ਜਿਹੜੀਆਂ ਔਕੜਾਂ ਜਿਹੜੀਆਂ ਵੱਧ ਜਾਂਦੀਆਂ ਸਰਕਾਰ ਦੀਆਂ,
ਤੇ ਉਹਨਾਂ ਦੀ ਜਿਹੜੀ ਤੁਸੀਂ ਕਹ ਲਓ ਕਿ ਸਪੀਡ ਇੱਕ ਤਰ੍ਹਾਂ ਜਿਹੜੀ ਸਲੋ ਹੋ ਜਾਂਦੀ ਹੈ, ਰੁਕ ਜਾਂਦਾ ਕੰਮ। ਸੋ ਹੁਣ ਤਾਂ ਤੁਹਾਨੂੰ ਦੇਖੋ ਰਾਹ ਵੀ ਦੱਸਦਾ, ਤਰੀਕੇ ਨਾਲ ਦੱਸ ਵੀ ਦਿੱਤਾ ਵੀ ਕਿਹੜੀ ਅਦਾਲਤ ਦੇ ਵਿੱਚ ਕਰ ਸਕਦੇ। ਹੁਣ ਤੁਸੀਂ ਦੇਖ ਲਓ ਵੀ ਕਰਨਾ ਕਿ ਨਹੀਂ ਕਰਨਾ, ਕਿ ਉਹ ਵੀ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣੀ ਆ। ਇਹ ਆਦਤ ਪੈ ਗਈ ਹੈ ਪੰਜਾਬੀਆਂ ਨੂੰ ਮਾੜੀ। ਮੈਂ ਤੁਹਾਨੂੰ ਲਾਈਕ ਇਹ ਹਾਰਸ਼ ਆ ਗੱਲ, ਪਰ ਇਹ ਆਦਤ ਪੈ ਗਈ ਹੈ ਵੀ ਦੂਜੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਲਓ। ਉਹ ਸਾਨੂੰ ਬੁਰਕੀ ਪਾ ਕੇ ਤੋੜ ਕੇ ਮੂੰਹ 'ਚ ਜਿਹੜੀ ਉਹ ਪਾ ਕੇ ਦੇਵੇ, ਨਹੀਂ ਤਾਂ ਚਿੜੀ ਵਾਂਗੂ ਚਿੱਥ ਕੇ ਹੀ ਦੇ ਦੇਵੇ ਤਾਂ ਉਹ ਚੰਗੀ ਗੱਲ ਆ। ਇਦਾਂ ਦੇ ਹਾਲਾਤ ਬਣੇ ਪਏ ਆਪਣੀ ਕਮਿਊਨਿਟੀ ਦੇ। ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਭਾਈ ਹਮਲਾ ਤਾਂ ਤੁਹਾਨੂੰ ਆਪ ਨੂੰ ਹੀ, ਖੁਦ ਨੂੰ ਹੀ ਜਿਹੜਾ ਉਹ ਮਾਰਨਾ ਪੈਣਾ। ਇੰਨੇ ਤੁਹਾਡੇ ਤੁਸੀਂ ਕਿੰਨਿਆਂ ਨੂੰ ਮੈਨੂੰ ਲੱਗਦਾ ਕਿੰਨਿਆਂ ਦੇ ਲਈ ਇਹਨਾਂ ਨੇ ਫੰਡ ਰੇਜ਼ਿੰਗ ਕੀਤੀ ਹੋਣੀ ਆ, ਕਿੰਨਿਆਂ ਨੂੰ ਮਨੀ ਦਿੱਤੀ ਹੋਣੀ ਆ ਪੋਲੀਟੀਸ਼ੀਅਨਾਂ ਨੂੰ। ਕੋਈ ਆ ਕੇ ਖੜ ਰਿਹਾ ਤੁਹਾਡੇ ਨਾਲ, ਕਿਸੇ ਨਾਲ ਗੱਲ ਵੀ ਕੀਤੀ ਆ, ਕਿਸੇ ਨਾਲ ਮੀਟਿੰਗ ਲਈ ਆ, ਮੀਟਿੰਗ ਕੀਤੀ ਆ ਕੋਈ? ਦੇਖੋ ਕੀ ਤੁਸੀਂ ਕੋਈ ਤਾਂ ਚਾਰਾਜੋਈ ਜਿਹੜੀ ਉਹ ਕਰੋ ਨਾ। ਸੋ ਹੁਣ ਦੇਖੋ ਤੁਸੀਂ ਪਹਿਲਾਂ, ਮੈਂ ਕਿਹਾ ਹੁਣ ਤੋਂ ਪਹਿਲਾਂ ਕੋਈ ਦੱਸਿਆ ਕਿਸੇ ਨੇ ਅੱਗੇ ਕਿ ਇਦਾਂ ਕਲਾਸ ਲਾਅ ਸੂਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੁਸੀਂ ਕਰ ਸਕਦੇ ਆ ਕਿੱਦਾਂ? ਹੁਣ ਤੁਹਾਡੇ ਨਾਲ ਜਿੱਦਾਂ ਲਾਈਵ ਹੀ ਜਿਹੜਾ ਚੱਲ ਰਿਹਾ ਨਾ ਹੁਣ ਹੈਗਾ ਕਿ ਇੱਕ ਅੱਧੇ ਨੇ ਜਿਹੜਾ ਲਾਈਵ ਫੀਡ ਤੇ ਟਿਕਟੌਕ ਤੇ ਉਹਨੇ ਆਪਣਾ ਜ਼ੋਰ ਲਾਇਆ, ਨਹੀਂ ਜੀ ਤੁਸੀਂ ਏਦਾਂ, ਤੁਸੀਂ ਓਦਾਂ, ਤੁਸੀਂ ਮੇਰਾ ਫੋਨ ਨਹੀਂ ਚੱਕਿਆ, ਫਲਾਣਾ ਢਮਕਾਣਾ। ਤੇ ਮਤਲਬ ਇਹ ਆ ਕਿ ਆਪਣੇ ਮੋਹਰੇ ਹੀ ਸਾਰਾ ਕੁਝ ਹੋ ਰਿਹਾ। ਇੱਕ ਬਸ ਉਹ ਆ ਕਿ ਸਾਡਾ ਹੁਣ ਇੱਕ ਟਾਕ ਸ਼ੋਅ ਆ, ਠੀਕ ਆ, ਉਹਦੇ ਵਿੱਚ ਜਿਹੜਾ ਸਾਡਾ ਜਿਹੜੀ ਆਪਾਂ ਚੀਜ਼ ਕਰ ਸਕਦੇ ਆਪਾਂ ਹੈਗਾ ਕਿ ਜਿਹੜੇ ਲੈਵਲ ਤੇ ਆਪਾਂ ਜਿੰਨੀ ਕਿ ਸਾਡੇ ਪੱਲੇ ਉਹਨਾਂ ਕ ਆਪਾਂ ਡਿਸਕਸ਼ਨ ਜਿਹੜੀ ਕਰ ਸਕਦੇ। ਬਿਲਕੁਲ। ਸੋ ਇਹਦੇ ਵਿੱਚ ਜੀ ਬੈਠੇ ਨਹੀਂ ਕੁਝ ਹੋਣਾ। ਕਮਿਊਨਿਟੀ ਨੂੰ ਮਤਲਬ ਇਹਦੇ ਵਿੱਚ ਅੱਗੇ ਹੀ ਆਉਣਾ ਪੈਣਾ ਜੀ, ਕਮਿਊਨਿਟੀ ਨੂੰ, ਠੀਕ ਆ ਕਿ ਨਹੀਂ? ਗ੍ਰਾਸ ਰੂਟ ਲੈਵਲ ਤੇ ਜਿਹੜੀ ਗੱਲਬਾਤ ਹੁੰਦੀ ਆ, ਫਿਰ ਜਿਹੜੀਆਂ ਕੰਪਨੀਆਂ ਵੱਡੀਆਂ ਜੀ ਉਹਨਾਂ ਨੂੰ ਆਪਣਾ ਜਿਹੜਾ ਅੱਗੇ ਆਉਣਾ ਪੈਣਾ। ਫਿਰ ਜਿਹੜੇ ਇਹਦੇ ਵਿੱਚ ਵਕੀਲ ਹੈਗੇ ਆ ਟਾਕ ਦੇ, ਜਿਹੜੇ ਨੈਸ਼ਨਲ ਲੈਵਲ ਤੇ ਜਿਹੜੇ ਲਿਟੀਗੇਸ਼ਨ ਜਿਹੜੇ ਕਰਦੇ ਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਖਿਲਾਫ, ਉਹਨਾਂ ਨੂੰ ਉਸ ਲੈਵਲ ਤੇ ਜਿਹੜਾ ਇਕੱਠੇ ਹੋ ਕੇ ਜਾਣਾ ਪੈਣਾ। ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਆ, ਠੀਕ ਆ। ਤੇ ਇਹਦੇ ਵਿੱਚ ਮਤਲਬ ਹੁਣ ਇਹ ਹੈ ਕਿ ਕਮਿਊਨਿਟੀ ਨੇ ਡਿਸਾਈਡ ਕਰਨਾ ਕਿ ਇਨਫ ਇਜ਼ ਇਨਫ ਕਦੋਂ ਉਹ ਹੁੰਦਾ ਕਿ ਮਤਲਬ ਅਜੇ ਇਹਨੂੰ ਹੋਰ ਵੇਟ ਕਰਨੀ ਆ ਕਿ ਆਪਾਂ ਇਹਨੂੰ ਵੀ ਹੁਣ ਤੋਰ ਹੀ ਦੇਣਗੇ ਫਿਰ ਉਸ ਤੋਂ ਬਾਅਦ ਚ ਕਰਨਾ ਹੈ ਜਾਂ ਕਿੱਦਾਂ ਆ? ਕਿਉਂਕਿ ਬੈਠੇ ਹੁਣ ਜਿਹੜਾ H1B ਵਾਲਾ ਵੀ ਚੀਜ਼ ਸੀਗੀ ਨਾ, ਉਹਦੇ ਵਿੱਚ ਕੁਛ ਇੱਕ ਵਕੀਲ ਜਿੱਦਾਂ ਆਏ, ਉਹ ਕਹਿੰਦੇ ਕਿ ਆਪਾਂ ਇਹ ਲਾਅ ਸੂਟ ਕਰਨਾ ਸਰਕਾਰ ਦੇ ਉੱਤੇ, ਤੇ ਆਪਾਂ H1B ਵਾਲੇ ਕੰਪਨੀਆਂ ਜਾਂ ਬੰਦੇ ਇਕੱਠੇ ਕਰ ਰਹੇ ਆ। ਮੈਂ ਕਿਸੇ ਦੀ ਲਿੰਕਡਇਨ ਤੇ ਪੋਸਟ ਦੇਖਦਾ ਹੈਗਾ, ਠੀਕ ਹੈ, ਉਹ ਕਹਿੰਦਾ ਕਿ ਸਾਡੇ ਕੋਲ ਨਾ ਬੰਦੇ ਇਨਫ ਇਕੱਠੇ ਨਹੀਂ ਹੋਏ। ਤੇ ਉਹਨੇ ਫਿਰ ਮੈਸੇਜ ਪਾਇਆ, ਉਹ ਕਹਿੰਦਾ ਏਦਾਂ ਕਿ ਕਹਿੰਦਾ ਇਹ ਆਪਣੇ ਆਪ ਨਹੀਂ, ਕਹਿੰਦਾ ਲਾਅ ਸੂਟ ਕਹਿੰਦਾ ਤੁਰ ਪੈਣਾ, ਕਹਿੰਦਾ ਇਹਦੇ ਵਿੱਚ ਬੰਦਿਆਂ ਨੂੰ ਪਿੱਛੇ ਜਿਹੜੀ ਬੈਕਿੰਗ ਜਿਹੜੀ ਕਰਨੀ ਉਹ ਪੈਣੀ ਆ। ਬਰਥ ਰਾਈਟ ਸਿਟੀਜ਼ਨਸ਼ਿਪ ਵਾਲੇ ਵੀ ਤਾਂ ਇਦਾਂ ਹੀ ਅਟਾਰਨੀ ਟਿਰਕੈਣਾ ਜੀ ਬਣਿਆ ਸੀਗਾ, ਕਲਾਸ ਐਕਸ਼ਨ ਲਾਅ ਸੂਟ ਬੰਦੇ ਜੁੜੇ ਸੀ ਤੇ ਤਾਂ ਹੀ ਬਣਦੀ ਹੈ ਗੱਲ, ਤੁਰਦੀ ਆ। ਹਾਂਜੀ, ਉਹ ਜਿੱਦਾਂ ਹੁਣ ਮੈਂ ਕਿਹਾ ACLU ਵਗੈਰਾ ਸੀਗੇ, ਉਹਨਾਂ ਕੋਲ ਚਲੋ ਫੰਡਿੰਗ ਹੋਰ ਇੱਕ ਵੱਡੇ ਲੈਵਲ ਤੇ ਇੱਕ ਫੰਡਿੰਗ ਜਿਹੜੀ ਆ ਜਾਂਦੀ ਆ। ਇਹਦੇ ਵਿੱਚ ਇਹ ਹੈ ਕਿ ਪਹਿਲੀ ਗੱਲ ਤਾਂ ਜਿਹੜੀ ਪੀੜਤ ਕਲਾਸ ਆ, ਠੀਕ ਆ, ਜਿਹੜੇ ਕਿ ਇਹਦੇ ਵਿੱਚ ਕੰਪਨੀ ਵਾਲੇ ਹੋ ਗਏ ਤੇ ਡਰਾਈਵਰ ਜਿਹੜੇ ਹੋ ਗਏ, ਉਹੀ ਪੀੜਤ ਕਲਾਸ ਜਿਹੜੀ ਹੈਗੀ ਆ, ਉਹਨਾਂ ਨੂੰ ਜਿਹੜਾ ਸੀਗਾ ਆਪਣਾ ਇਕੱਠੇ ਹੋ ਕੇ ਜਿਹੜਾ ਸੀਗਾ ਇੱਕ ਕਲਾਸ ਬਣਾਉਣੀ ਪੈਣੀ ਆ, ਤੇ ਜਾ ਕੇ ਵਕੀਲ ਨਾਲ ਜਿਹੜੀ ਗੱਲ ਕਰਨੀ ਪੈਣੀ ਆ, ਤੇ ਫਿਰ ਦੇਖਣਾ ਪੈਣਾ, ਵੈਲੂਏਟ ਕਰਨਾ ਪੈਣਾ ਕਿ ਕੀ ਪੋਸੀਬਿਲਿਟੀ ਜਿਹੜੀਆਂ ਹੈਗੀਆਂ ਕਿ ਨਹੀਂ ਹੈਗੀਆਂ।